ਪਰਾਲੀ ਤੋਂ ਸਿਆਸੀ ਰੌਲਾ ਰੱਪਾ ਬੜੇ ਦਿਨਾਂ ਤੋਂ ਪੈ ਰਿਹਾ। ਵਿਰੋਧੀ ਧਿਰਾਂ ਸਰਕਾਰ ਤੇ ਨਿਸ਼ਾਨੇ ਲਾ ਰਹੀਆਂ ਨੇ। AQU ਇੰਡੈਕਸ ਤੇ ਆਪਣੀ ਇੱਕ ਅਲੱਗ ਤੋਂ ਬਹਿਸ ਹੋ ਰਹੀ ਹੈ। ਹਰਿਆਣੇ ਵਾਲੇ ਪੰਜਾਬ ਨੂੰ ਕਹਿ ਰਹੇ ਨੇ, ਵਿੱਚੇ ਮੀਂਹ ਦਾ ਵੀ ਆਪਾਂ ਚਰਚਾ ਕਰਕੇ ਹਟੇ ਹਾਂ। ਪਰ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਕਿ ਜਿਨ੍ਹਾਂ ਮਸ਼ੀਨਾਂ ਨੇ ਸੰਭਾਲਣੀ ਸੀ ਪਰਾਲੀ, ਉਹ ਮਸ਼ੀਨਾਂ ਹੀ ਸੰਭਾਲ ਲਈਆਂ ਜੀ। ਬਿਲਕੁਲ ਪ੍ਰਵੀਨ ਜੀ, ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ, ਅਸੀਂ ਹਰਿਆਣੇ ਦੇ ਵਿੱਚ ਜੀ ਪਰਾਲੀ ਸੰਭਾਲਣ ਲਈ ਮਸ਼ੀਨਰੀ ਭੇਜੀ ਤੇ ਉਹਦੇ ਲਈ ਕਰੋੜਾਂ ਖਰਚਿਆ ਜੀ ਤੇ ਉਹਦੇ ਪਰ ਸਬਸਿਡੀਆਂ ਦਿੱਤੀਆਂ। ਪਹਿਲਾਂ ਵੀ 1100 ਕਰੋੜ ਦੀ ਸਬਸਿਡੀ, ਹੁਣ ਫਿਰ 350 ਕਰੋੜ ਦੀ ਸਬਸਿਡੀ ਇਸ ਮਾਮਲੇ 'ਚ ਰੁਕ ਗਈ ਆ। 140 ਕਰੋੜ ਦਾ ਕਹਿੰਦੇ ਘਪਲਾ ਹੋ ਗਿਆ ਜੀ। ਇਹ ਸਾਰਾ ਪਹਿਲੂ ਉੱਭਰ ਕੇ ਆਇਆ ਜਦੋਂ ਕੇਂਦਰੀ ਟੀਮਾਂ ਨੇ ਇਹ ਪੁੱਛਗਿੱਛ ਸ਼ੁਰੂ ਕੀਤੀ ਕਿ ਭਾਈ ਮਸ਼ੀਨਾਂ ਕਿੱਥੇ ਨੇ। ਅਸਲ 'ਚ 2021-22 ਤੇ 2022-23 ਇਹਦੇ ਦੌਰਾਨ ਪਰਾਲੀ ਦੀਆਂ ਮਸ਼ੀਨਾਂ ਦੇ ਲਈ ਸਬਸਿਡੀ ਜਾਰੀ ਹੋਈ ਜੀ ਤੇ ਉਹ ਸਬਸਿਡੀ ਜਾਰੀ ਹੋਣ ਦੇ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਕਈ ਥਾਵਾਂ ਤੇ ਕਿਸਾਨਾਂ ਦੇ ਨਾਮ ਤੇ ਬਿੱਲ ਕੱਟ ਦਿੱਤੇ ਗਏ ਜੀ, ਉਹਨਾਂ ਦੇ ਕੋਟਿਆਂ 'ਚ ਪਾ ਦਿੱਤੀ ਗਈ, ਉਹਨਾਂ ਦੇ ਖਾਤਿਆਂ 'ਚ ਦਿਖਦੀ ਹੈ ਮਸ਼ੀਨਰੀ, ਪਰ ਹਕੀਕਤ 'ਚ ਮਸ਼ੀਨਰੀ ਉੱਥੇ ਤੱਕ ਪਹੁੰਚੀ ਹੋ ਨਹੀਂ, ਮਸ਼ੀਨਰੀ ਉਹਨਾਂ ਨੂੰ ਮਿਲੀ ਹੋ ਨਹੀਂ। ਤੇ ਉਹ ਮਸ਼ੀਨਰੀ ਕੌਣ ਖੁਰਦ-ਬੁਰਦ ਕਰ ਗਿਆ ਤੇ ਉਹਨਾਂ ਮਸ਼ੀਨਾਂ ਦੀ ਕਾਗਜ਼ੀ ਬਿੱਲਾਂ 'ਚ ਖਰੀਦ ਕਰਕੇ ਸਬਸਿਡੀ ਕੌਣ ਛਕ ਗਿਆ। ਠੀਕ ਹੈ ਜੀ। ਇੱਕ ਪਾਸੇ ਇਸ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਹੁਣ ਵਿਜੀਲੈਂਸ ਰਾਹੀਂ ਸ਼ੁਰੂ ਕੀਤੀ ਹੈ। ਦੂਸਰੇ ਪਾਸੇ ਕੇਂਦਰੀ ਟੀਮਾਂ 12 ਦੇ ਕਰੀਬ ਕੇਂਦਰੀ ਟੀਮਾਂ ਨੇ ਜਿਹੜੀਆਂ ਹਰਿਆਣਾ 'ਚ ਸਰਵੇ ਕਰ ਰਹੀਆਂ ਨੇ ਤੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਲਗਭਗ ਕੇਂਦਰ ਦੀਆਂ 16 ਟੀਮਾਂ ਆਪਣੀਆਂ ਹੋਈਆਂ ਨੇ ਜਿਹੜੀਆਂ ਅਚਨਚੇਤ ਕਿਸੇ ਵੀ ਪਿੰਡ ਪਹੁੰਚਦੀਆਂ ਨੇ ਤੇ ਜਦੋਂ ਪਹੁੰਚ ਜਾਂਦੀਆਂ ਨੇ ਫਿਰ ਇਹ ਸੰਬੰਧਿਤ ਖੇਤੀ ਨਾਲ ਸੰਬੰਧਿਤ ਅਧਿਕਾਰੀਆਂ ਨੂੰ, ਵਿਭਾਗ ਵਾਲਿਆਂ ਨੂੰ ਪਤਾ ਲੱਗਦਾ ਕਿ ਲੋ ਵੀ ਕੇਂਦਰੀ ਟੀਮ ਆ ਗਈ। ਤੇ ਉਹ ਜਦੋਂ ਹੁਣ ਦਸਤਾਵੇਜ਼ ਫਰੋਲ ਰਹੇ ਨੇ, ਉਹਨਾਂ ਦਸਤਾਵੇਜ਼ਾਂ 'ਚ ਉਹਨਾਂ ਨੂੰ ਪਤਾ ਲੱਗਿਆ ਕਿ 11,000 ਮਸ਼ੀਨਾਂ ਗੋਲ ਨੇ ਪੰਜਾਬ 'ਚ। ਠੀਕ ਹੈ ਜੀ, 11,000 ਮਸ਼ੀਨ ਤੇ 11,000 ਮਸ਼ੀਨ ਦੇ ਹਵਾਲੇ ਨਾਲ ਕਹਿੰਦੇ 140 ਕਰੋੜ ਦੀ ਸਬਸਿਡੀ ਦਾ ਘਪਲਾ ਜੀ। ਕਹਿੰਦੇ ਇਹ ਪਹਿਲੇ ਪੜਾਅ 'ਚ ਹੈ ਜੀ। ਅਜੇ ਰਿਪੋਰਟ 10 ਤਰੀਕ ਤੱਕ ਵੈਸੇ ਦੇਣੀ ਸੀ ਪੂਰੀ, 90% ਦੀ ਕੰਮ ਲਗਭਗ ਮੁਕੰਮਲ ਹੈ, 10-12% ਰਹਿੰਦਾ ਹੈ, ਪਰ ਉਸ ਨੂੰ ਜਦੋਂ ਪੂਰੀ ਸਮੀਖਿਆ ਕੀਤੀ ਜਾਊਗੀ ਤੇ ਪੂਰਾ ਕੰਮ ਨਿਬੜੂਗਾ, ਉਸ ਤੋਂ ਬਾਅਦ ਇਹ ਅੰਕੜੇ ਵਧਣ ਦਾ ਡਰ ਵੀ ਖੜਾ। ਪਰ ਇਹ ਸਭ ਦੇ ਦਰਮਿਆਨ ਇਹ ਜਾਣਕਾਰੀ ਮਿਲੀ ਕਿ ਕੇਂਦਰ ਨੇ ਜਿਹੜੀ ਅਗਲੇ ਪੜਾਅ ਦੀ ਸਬਸਿਡੀ ਇਸ ਮਾਮਲੇ ਜਾਰੀ ਕੀਤੀ ਸੀ ਉਹ 350 ਕਰੋੜ, 350 ਕਰੋੜ ਉਹ ਰੋਕ ਲਈ। ਠੀਕ ਹੈ ਜੀ। ਉਹ 'ਚੋਂ ਪਰਾਲੀ ਪ੍ਰਬੰਧਨ ਨਾਲ ਸੰਬੰਧਿਤ ਵੀ ਹੈ, ਕਿਸਾਨਾਂ ਦੇ ਹੋਰ ਪਹਿਲੂਆਂ ਨਾਲ ਸੰਬੰਧਿਤ ਵੀ, ਜਿਹਦੇ ਉੱਤੇ ਗੁਰਮੀਤ ਖੁੱਡੀਆਂ ਖੇਤੀਬਾੜੀ ਮੰਤਰੀ ਨਾਰਾਜ਼ ਵੀ ਨੇ ਕੇਂਦਰ ਨਾਲ ਕਿ ਆਹ ਧੱਕੇਸ਼ਾਹੀ ਕਿਉਂ, ਤੁਸੀਂ ਆਪਣੀ ਜਾਂਚ ਕਰਨੀ ਹੈ ਕਰੋ, ਉਹਦੇ ਵਿੱਚ ਜਿੱਥੇ ਗੜਬੜ ਹੋਈ ਹੈ ਚੈੱਕ ਕਰੋ, ਹੈ ਨਾ। ਉੱਤੇ ਅਸੀਂ ਤਾਂ ਆਪ ਆਪਣੇ ਪੱਧਰ ਤੇ ਸਰਕਾਰ ਜਾਂਚ ਕਰਾ ਰਹੀ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਗੜਬੜ ਹੋਈ, ਪਿਛਲੇ ਸਾਲਾਂ 'ਚ ਹੋਈ, ਅਫਸਰਾਂ ਦੇ ਪੱਧਰ ਤੇ ਹੋਈ, ਖੇਤੀ ਵਿਭਾਗ ਦੇ ਪੱਧਰ ਤੇ ਹੋਈ, ਕਿੱਥੇ ਹੋਈ ਅਸੀਂ ਗੜਬੜ ਜਾਂਚ ਕਰ ਰਹੇ ਹਾਂ, ਅਸੀਂ ਨਾਲ। ਪਰ ਤੁਸੀਂ ਉਹਦੇ ਨਾਲ ਪੰਜਾਬ ਦੀ ਸਬਸਿਡੀ ਕਿਉਂ ਰੋਕਦੇ? ਤੁਸੀਂ ਬਹਾਨਾ ਹੀ ਪਾਲਦੇ ਹੋ ਕਿ ਪੰਜਾਬ ਦਾ ਹਿੱਸਾ ਰੋਕ ਲੈਣਾ। ਸੋ ਇਹੀ ਜੀ ਜਾਂਚ ਤੁਸੀਂ ਹਰਿਆਣੇ 'ਚ ਵੀ ਕਰ ਰਹੇ ਹੋ ਤੇ ਹਰਿਆਣੇ 'ਚ ਵੀ ਘਪਲੇ ਆ ਰਹੇ ਨੇ, ਉਜਾਗਰ ਹੋ ਰਹੇ ਨੇ, ਉੱਥੇ ਵੀ ਗੜਬੜ ਹੋਈ ਹੈ, ਉੱਥੇ ਹੀ ਸਬਸਿਡੀ ਰੋਕੀ। ਸੋ ਇਸ ਨੂੰ ਲੈ ਕੇ ਵੀ ਸਵਾਲ ਹੈ। ਪਰ ਇਹਦੇ ਨਾਲ ਜੁੜਦਾ ਇੱਕ ਹੋਰ ਪਹਿਲੂ ਹੈ ਪ੍ਰਵੀਨ ਜੀ। ਇੱਕ ਪਾਸੇ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਹੁਣ ਸਰਕਾਰ 'ਚ ਨੇ, ਉਹ ਕਹਿੰਦੇ ਸੀ ਸਾਡੇ ਕੋਲ ਬਾਇਓ ਕੰਪੋਜ਼ਰ ਵਾਲਾ ਫਾਰਮੂਲਾ ਮਿਲ ਗਿਆ, ਛੜਕਾ ਦੇ ਨਾਲੇ ਮੁੱਕ ਜਾ ਕਰਨੀ, ਉਹ ਲੱਭਿਆ ਨਹੀਂ ਹਾਲ ਤੱਕ ਉਹ ਛੜਕਾ ਵਾਲਾ, ਉਹਨਾਂ ਦਾ ਲੀਕੜ ਕਿੱਥੇ ਆ। ਤੇ ਦੂਏ ਪਾਸੇ ਕੇਂਦਰ ਜਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਪਰਾਲੀ ਪ੍ਰਬੰਧਨ ਲਈ, ਪਰਾਲੀ ਸੰਭਾਲਣ ਲਈ ਬਹੁਤ ਕੁਝ ਕਰਤਾ ਜੀ। ਮਤਲਬ ਤੁਸੀਂ ਕਿਸਾਨ ਦੇ ਖਾਤੇ 'ਚ ਨਹੀਂ ਰੁਪਈਆ ਦੇਣਾ, ਕਿਸਾਨ ਨੂੰ ਪਰਾਲੀ ਸੰਭਾਲਣ ਦੀ ਸਬਸਿਡੀ ਨਹੀਂ ਦੇਣੀ, ਕੰਪਨੀਆਂ ਦਾ ਮਾਲ ਵਿਕ ਜਾਵੇ ਉਹਦੇ ਲਈ ਮਸ਼ੀਨਾਂ ਤਾਰ ਦੇਣੀਆਂ ਬਾਜ਼ਾਰ 'ਚ। ਇਹ ਫਾਇਦਾ ਕਿਹਨੂੰ ਹੋ ਰਿਹਾ ਜਨਾਬ ਜੀ? ਪਹਿਲਾਂ ਤੁਸੀਂ ਮਸ਼ੀਨਾਂ ਖਰੀਦੀਆਂ ਤੇ ਫਿਰ ਜਚਾਇਆ ਕਿ ਮਸ਼ੀਨਾਂ ਸਬਸਿਡੀ ਤੇ ਨੇ ਜੀ, ਆਹ ਮਸ਼ੀਨਾਂ ਚੱਕੋ ਤੇ ਉਹਦੇ ਨਾਲ ਪੰਜਾਬ ਦਾ ਖਜ਼ਾਨਾ ਜਾਵੇ, ਸੂਬੇ ਦਾ, ਕੇਂਦਰ ਦਾ ਖਜ਼ਾਨਾ ਜਾਵੇ, ਜਾਣਾ ਲੋਕਾਂ ਦੇ ਟੈਕਸ 'ਚੋਂ ਹੀ। ਫਿਰ ਉਸ ਤੋਂ ਬਾਅਦ ਹੁਣ ਤੁਸੀਂ ਇਹਦੀ ਜਾਂਚ ਪੜਤਾਲ ਲਈ ਟੀਮਾਂ ਭੇਜੀਆਂ, ਜਿਹੜੀਆਂ 16 ਟੀਮਾਂ ਆਈਆਂ ਨੇ ਉਹ ਰੋਟੀ ਨੂੰ ਉੱਚੀ ਤਾਂ ਕਹਿੰਦੀਆਂ ਨਹੀਂ ਗੀਆਂ। ਉਹ ਰੋਟੀ ਵੀ ਖਾਣਗੀਆਂ, ਉਹ ਰਹਿਣਗੀਆਂ ਵੀ, ਉਹ ਘੁੰਮਣਗੀਆਂ ਵੀ, ਉਹਨਾਂ ਦਾ TA ਵੀ, ਉਹਨਾਂ ਦਾ DA ਵੀ, ਉਹ ਸਾਰਾ ਖਰਚਾ ਵੀ ਹੈ। ਮਤਲਬ ਇਹ ਸਾਰਾ ਕੁਝ ਕਰ ਲੈਣਾ। ਜਿਹੜੇ ਚਿਰਾਂ ਤੋਂ ਕਿਸਾਨ ਕਹਿੰਦੇ ਨੇ ਕਿ ਭਾਈ ਸਾਨੂੰ ਪਰਾਲੀ ਸੰਭਾਲਣ ਲਈ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ 100 ਰੁਪਏ ਹੀ ਦੇ ਦਿਓ, ਜਾਂ ਭਗਵੰਤ ਮਾਨ ਦੀ ਸੁਣ ਲਓ। ਭਗਵੰਤ ਮਾਨ ਬੇਸ਼ੱਕ ਉਹ ਫਾਰਮੂਲਾ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਮੰਨਣਗੇ ਜਾਂ ਨਹੀਂ, ਪਰ ਭਗਵੰਤ ਮਾਨ ਬਤੌਰ MP ਕਹਿੰਦੇ ਹੁੰਦੇ ਸੀ ਕਿ 4-5 ਹਜ਼ਾਰ ਰੁਪਏ ਏਕੜ ਪਿੱਛੇ ਦੇ ਦਿਓ ਜੀ, ਕਿਸਾਨਾਂ ਨੂੰ ਪਰਾਲੀ ਸੰਭਾਲ ਲਾਂਗੇ ਅਸੀਂ। ਇਹ ਵੀ ਕਹਿੰਦੇ ਸੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਖੇਤਾਂ 'ਚੋਂ ਪਰਾਲੀ ਲੈ ਕੇ ਜਾਣੀ, ਸੰਭਾਲਣੀ, ਕਹਿੰਦੇ ਹੁੰਦੇ ਸੀ।
ਸੋ ਇਸ ਲਈ ਉਹ ਸਾਰੇ ਫਾਰਮੂਲਿਆਂ ਚੋਂ ਕਿਸੇ ਫਾਰਮੂਲੇ ਤੇ ਕੇਂਦਰ ਆਉਣ ਲਈ ਤਿਆਰ ਨਹੀਂ। ਉਹ ਵੀ ਤਾਂ ਮੋਦੀ ਜੀ ਕਹਿੰਦੇ ਆ ਮੈਂ ਕਿਸਾਨਾਂ ਦੇ ਖਾਤਿਆਂ 'ਚ ਸਾਲ 'ਚ 4 ਵਾਰ ਜੀ 3-3 ਹਜ਼ਾਰ ਪਾਉਣਾ, ਆਹ ਪਾਉਣਾ ਜੀ, ਹੈਨਾ, ਤੇ ਆਹ ਪਰਾਲੀ ਸੰਭਾਲਣ ਦੀ ਸਬਸਿਡੀ ਵੀ ਪਾ ਦਿਓ, ਨਾ ਮਸ਼ੀਨਾਂ ਖਰੀਦਣੀਆਂ ਪੈਣ, ਨਾ ਤੁਹਾਡੀਆਂ ਟੀਮਾਂ ਨੂੰ ਲੱਭਣਾ ਪਵੇ, ਨਾ ਮਸ਼ੀਨਾਂ ਗੋਲ ਹੋਣ, ਗਾਇਬ ਹੋਣ, ਹਰੇਕ ਕਿਸਾਨ ਆਪਣੇ ਖੇਤ 'ਚੋਂ ਆਪ ਪਰਾਲੀ ਸੰਭਾਲੀ ਜਾਊਗਾ, ਉਹਨੂੰ ਦੇ ਦਿਓ ਸਬਸਿਡੀ, ਉਹ ਨਹੀਂ ਦੇਣੀ ਜੀ। ਸੋ ਇਸ ਲਈ ਆਹ ਤਰੀਕਾ ਵੀ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ, ਮਸ਼ੀਨ ਬਣਾਉਣੀਆਂ ਕੰਪਨੀਆਂ ਨੂੰ, ਫਿਰ ਉਹਦੇ ਨਾਂ ਤੇ ਸਬਸਿਡੀ ਦੇ ਘਪਲੇ ਵਾਲੇ ਕਰਨ ਵਾਲੇ ਅਧਿਕਾਰੀਆਂ ਨੂੰ, ਉਹਨਾਂ ਨੂੰ ਲਾਹਾ ਦੇਣਾ, ਤੇ ਉਸ ਤੋਂ ਬਾਅਦ ਫਿਰ ਟੀਮਾਂ ਭੇਜ ਕੇ ਜਾਂਚ ਕਰਾ ਕੇ ਜਤਾਉਣਾ ਕਿ ਪੰਜਾਬ ਤਾਂ ਜੀ ਦੇਖੋ ਜੀ ਘਪਲਾ ਹੋ ਗਿਆ ਪੰਜਾਬ 'ਚ। ਸੋ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ, 11,000 ਮਸ਼ੀਨਾਂ ਦਾ ਜੇ ਕੋਈ ਅਤਾ ਪਤਾ ਨਹੀਂ, 140 ਕਰੋੜ ਦੇ ਲਗਭਗ ਇਹ ਅੰਦਾਜ਼ਾ ਲਾਇਆ ਜਿਹੜਾ 150 ਕਰੋੜ ਦੇ ਪਾਰ ਜਾਣ ਦਾ ਸੰਭਾਵਨਾ ਖੜੀ ਹੈ, ਤੇ 350 ਕਰੋੜ ਦੀ ਸਬਸਿਡੀ ਸਾਡੀ ਇਸੇ ਸੰਬੰਧਾਂ ਦੇ ਵਿੱਚ ਕੇਂਦਰ ਨੇ ਰੋਕ ਲਈ ਹੈ। ਇਹ ਤੋਂ ਬਿਨਾਂ ਸਾਡਾ ਪੇਂਡੂ ਵਿਕਾਸ ਫੰਡ ਪਹਿਲਾਂ ਤੋਂ ਰੋਕਿਆ ਹੋਇਆ, ਸਾਡਾ GST ਦਾ ਸਮਾਂ ਸਿਰ ਅਦਾਇਗੀ ਨਹੀਂ ਹੈ, ਹੋਰ ਕਿੰਨੇ ਤਰ੍ਹਾਂ ਦੇ ਮਾਮਲੇ ਸਾਡੇ ਪੇਚ ਫਸੇ ਨੇ, ਸਮੇਂ-ਸਮੇਂ ਹੜ੍ਹ ਦੇ ਕਾਰਨ, ਕਰੋਨਾ ਕਾਲ ਦੇ ਕਾਰਨ, ਜਾਂ ਹੋਰਨਾਂ ਮੁਸ਼ਕਲਾਂ ਦੇ ਕਾਰਨ ਜਿਹੜੇ ਰਾਹਤ ਪੈਕੇਜਾਂ ਦੀ ਮੰਗ ਆਉਂਦੀ ਆ, ਸਰਹੱਦੀ ਸੂਬੇ ਕਰ ਰਾਹਤ ਪੈਕੇਜ ਦੀ ਮੰਗ ਆਉਂਦੀ ਆ, ਉਹਦੇ ਵੱਲ ਕਦੇ ਕੇਂਦਰ ਨੇ ਗੌਰ ਨਹੀਂ ਕੀਤਾ। ਪਰ ਆਹ ਮੁੱਦਾ ਹੁਣ ਸਾਹਮਣੇ ਆਉਣ ਨਾਲ ਇੱਕ ਨਵੀਆਂ ਰੋਕਾਂ ਲਾਉਣ ਦਾ ਬਹਾਨਾ ਜ਼ਰੂਰ ਕੇਂਦਰ ਨੂੰ ਮਿਲ ਗਿਆ ਜੀ। ਹੁਣ ਆਉਣ ਵਾਲੇ ਦਿਨਾਂ 'ਚ ਇਹ ਪੰਜਾਬ ਸਰਕਾਰ ਔਰ ਕੇਂਦਰ ਵਿਚਾਲੇ ਟਕਰਾਅ ਦਾ ਕਾਰਨ ਵੀ ਬਣ ਸਕਦਾ। ਜੀ ਸ਼ਰਮਾ ਜੀ, ਤੁਹਾਨੂੰ ਯਾਦ ਹੋਣਾ ਜਦੋਂ ਨਾ ਕਾਕਾ ਰਣਦੀਪ ਸ਼ਾਇਦ ਬਣੇ ਸੀ ਖੇਤੀਬਾੜੀ ਮੰਤਰੀ, ਉਹਨਾਂ ਨੇ ਵੀ ਇੱਕ ਅਜਿਹੇ ਘੁਟਾਲਾ ਕੱਢ ਕੇ ਲਿਆਂਦਾ ਸੀ ਸਾਹਮਣੇ। ਉਹ ਕਹਿੰਦੇ ਸੀਗੇ ਕਿ ਵੀ ਜੀ ਜਿਹੜੇ ਪਰਾਲੀ ਵਾਸਤੇ ਜੋ ਮਸ਼ੀਨਾਂ ਆਈਆਂ ਜਾਂ ਜੋ ਸਬਸਿਡੀ ਦਿੱਤੀ ਗਈ ਹੈ ਜਾਂ ਜਿਹੜੀਆਂ ਸਬਸਿਡੀ ਦੇਣੀ ਸੀ, ਉਹਦੇ ਵਿੱਚ ਘੁਟਾਲਾ ਹੋਇਆ ਸੀਗਾ। ਹੁਣ ਪਤਾ ਨਹੀਂ ਇਸ ਸਰਕਾਰ ਨੇ ਉਸ ਮਾਮਲੇ ਦੀ ਜਾਂਚ ਕੋਈ ਕੀਤੀ ਹੈ? ਕੱਢ ਕੇ ਤਾਂ ਇਹੀ ਲਿਆਏ ਸੀ ਸ਼ੁਰੂ ਦੇ ਵਿੱਚ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਉਹ ਚਰਚਾ ਕਾਫੀ ਹੋਈ ਸੀ ਉਹਦੀ ਵੀ ਉਸ ਸਮੇਂ, ਪਰ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਨਵੇਂ ਸਿਰੇ ਤੋਂ ਸਾਰੀਆਂ ਪਿਛਲੀਆਂ ਤੇ ਹੁਣ ਵਾਲੇ ਸਾਲਾਂ ਦੀਆਂ ਸਾਰੀਆਂ ਪੜਤੋਲ ਨਵੇਂ ਸਿਰੇ ਤੋਂ ਹੋ ਰਹੀ ਹੈ। ਸੋ ਇਹ ਕਿੱਥੇ ਜਾ ਕੇ ਤਣ ਪੱਤਣ ਲੱਗਣੀ ਹੈ, ਇਹ ਦੇਖਣਾ ਹੋਵੇਗਾ। ਅਗਲੀ